Viewers, welcome back on our show. जी डॉक्टर साहब ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਜੋ ਅਗਲਾ ਅੱਜ ਦਾ ਜਿਹੜਾ ਸੈਕੰਡ ਵਾਲਾ ਇਸ਼ੂ ਹੈ ਉਸ ਬਾਰੇ ਆਪਣੇ ਵਿਚਾਰ ਜੀ। ਦੇਖੋ ਅਸੀਂ ਪਿਛਲੇ 5 ਸਾਲ ਤੋਂ ਲਗਾਤਾਰਤਾ ਦੇ ਨਾਲ ਅੱਡ-ਅੱਡ ਵਿਸ਼ੇ ਬਹੁਤ ਵਾਰੀ ਸਾਡੀ ਕੋਸ਼ਿਸ਼ ਹੁੰਦੀ ਹੈ ਬੇਸ਼ੱਕ ਪ੍ਰੋਗਰਾਮ 8 ਵਜੇ ਸ਼ੁਰੂ ਹੁੰਦਾ ਹੈ 7:30 ਅਸੀਂ ਸਟੂਡੀਓ 'ਚ ਹੁੰਦੇ ਹਾਂ ਜੀ ਲੇਕਿਨ ਕਈ ਵਾਰ ਮੈਂ ਦਿਨੇ ਜੇ ਹੋਰ ਵੀ ਸਟੋਰੀਜ਼ ਕੱਢੀਆਂ ਮੈਂ 7:30 ਐਂਟਰ ਕਰਨ ਤੱਕ ਵੀ ਕੋਈ ਨਾ ਕੋਈ ਦੇਖਦਾ ਹੈ ਕਿ ਜੇ ਕੋਈ ਕਰੰਟ ਸਟੋਰੀ ਹੋਏ ਤਾਂ ਮੈਂ ਦੂਸਰੇ ਨੂੰ ਪਾਸੇ ਰੱਖ ਕੇ ਉਸ ਨੂੰ ਡਿਸਕਸ ਕਰਦਾ ਜੀ ਔਰ ਕਈ ਵਾਰ ਉਸ ਦਾ ਇੱਕ ਸ਼ਾਰਟ ਕਮਿੰਗ ਵੀ ਹੁੰਦੀ ਹੈ ਉਸ ਦੀ ਕਿ ਕਈ ਵਾਰ ਤੁਹਾਡੇ ਕੋਲ ਉਸ ਵਿਸ਼ੇ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ ਨਤੀਜੇ ਦੇ ਤੌਰ ਤੇ ਕਈ ਵਾਰ ਫੈਕਟਸ ਨੂੰ ਤੁਸੀਂ ਜੋ ਤੁਹਾਡੇ ਕੋਲ ਸਾਹਮਣੇ ਜਾਣਕਾਰੀ ਹੁੰਦੀ ਹੈ ਉਸ ਤੇ ਆਧਾਰਿਤ ਤੁਸੀਂ ਗੱਲ ਕਰਦੇ ਬਿਲਕੁਲ ਪਰ ਸਾਡਾ ਸਾਰਾ ਮਕਸਦ TV 84 ਦੀ ਸ਼ੁਰੂਆਤ ਦਾ ਜਿਹੜਾ ਕਿ ਪੰਥ ਦਰਦੀਆਂ ਪੰਥ ਪਿਆਰਿਆਂ ਦੇ ਡਾਲਰ ਦੇ ਨਾਲ ਚੱਲਦਾ ਸਾਡੇ ਕੋਲ ਕੋਈ ਕਾਰਪੋਰੇਟ ਘਰਾਣੇ ਨਹੀਂ ਨੇ ਕੋਈ ਸਰਕਾਰਾਂ ਨਹੀਂ ਨੇ ਕੋਈ ਹੋਰ ਐਂਟਰਪ੍ਰਾਈਜ਼ ਨਹੀਂ ਹੈ ਔਰ ਜੇ ਸਾਡੇ ਨਾਲ ਇਸ ਕਿਸਮ ਦਾ ਇਸ TV 84 ਰਾਹੀਂ ਇੱਕ ਰਿਸ਼ਤਾ ਸਾਡੇ ਦਰਸ਼ਕਾਂ ਦਾ ਜੁੜਿਆ ਤੇ ਇਸ ਲਈ ਕਿ ਦਰਸ਼ਕ ਸਾਡੇ ਸਮਝਦੇ ਨੇ ਸਿੱਖ ਸੰਗਤਾਂ ਸਮਝਦੀਆਂ ਨੇ ਜੋ ਸਾਡੇ ਐਡਮਾਇਰਰ ਜਿਹੜੇ ਅੱਜ ਵਾਘਾ ਪਾਰ ਵੀ ਔਰ ਦੁਨੀਆ ਭਰ ਚ ਨੇ ਕਿ ਅਸੀਂ ਸੱਚ ਹੱਕ ਇਨਸਾਫ ਦੇ ਇਸ ਕਾਜ਼ ਜਿਹੜਾ ਖਾਲਿਸਤਾਨ ਦਾ ਕਾਜ਼ ਜਿਹਦੇ ਲਈ 1.5 ਲੱਖ ਤੋਂ ਜ਼ਿਆਦਾ ਸਾਡੇ ਸਿੰਘ ਸਿੰਘਣੀਆਂ ਨੇ ਗੁਰੂ ਦੇ ਦੁਲਾਰੇ ਦੁਲਾਰੀਆਂ ਨੇ ਪਿਛਲੇ 4 ਦਹਾਕਿਆਂ ਦੇ ਵਿੱਚ ਖਾਸ ਤੌਰ ਤੇ 13 ਅਪ੍ਰੈਲ 1978 ਤੋਂ ਜੇ ਅਸੀਂ ਇਸ ਦੀ ਸ਼ੁਰੂਆਤ ਮੰਨੀਏ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਔਰ ਅਸੀਂ ਉਹਨਾਂ ਸ਼ਹੀਦਾਂ ਦੇ ਡੁੱਲੇ ਖੂਨ ਦਾ ਜਿਹੜਾ ਨਿਸ਼ਾਨਾ ਜਿਸ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਕਿਹਾ ਕਰਦੇ ਸਨ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਹੀ ਜੁੜਿਆ ਹੋਇਆ ਜੀ ਔਰ ਅਸੀਂ ਸਮਝਦੇ ਹਾਂ ਵੀ ਸ਼ਹੀਦ ਦਾ ਰੁਤਬਾ ਤਾਂ ਸਤਿਗੁਰੂ ਦੀ ਗੋਦ ਹੈ ਜਿਹੜੇ ਇਸ ਰਸਤੇ ਤੁਰੇ ਗੁਰੂ ਕਲਗੀਧਰ ਪਾਤਸ਼ਾਹ ਦੇ ਇਸ ਫਰਮਾਨ ਦੇ ਉੱਤੇ ਪਹਿਰਾ ਦਿੰਦੇ ਆ ਚੁੰਕਾਰ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤੇ ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ ਔਰ ਇਹੀ ਫਿਲਾਸਫੀ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਆਫ ਹਿਊਮਨ ਰਾਈਟਸ ਦੇ ਪ੍ਰੀਐਂਬਲ ਦੇ ਵਿੱਚ ਭੂਮਿਕਾ ਦੇ ਵਿੱਚ ਲਿਖੀ ਹੋਈ ਹੈ ਕਿ ਇਫ ਏ ਮੈਨ ਇਜ਼ ਨਾਟ ਟੂ ਬੀ ਕੰਪੈਲਡ ਐਜ਼ ਅ ਲਾਸਟ ਰਿਜ਼ੋਰਟ ਟੂ ਰਿਬੈਲੀਅਨ ਹਿਜ਼ ਹਿਊਮਨ ਰਾਈਟਸ ਮਸਟ ਬੀ ਪ੍ਰੋਟੈਕਟਡ ਬਾਈ ਦਾ ਰੂਲ ਆਫ ਦਾ ਲਾਅ ਕਿ ਜੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਵੱਲ ਜਾਣ ਤੋਂ ਰੋਕਣਾ ਹੈ ਤੇ ਹਰ ਹਾਲਤ ਵਿੱਚ ਉਸ ਦੇ ਮਨੁੱਖੀ ਹੱਕਾਂ ਦੀ ਰਾਖੀ ਹੋਣੀ ਚਾਹੀਦੀ ਹੈ ਸੋ ਸਾਡੇ ਜੁਝਾਰੂ ਸਿੰਘਾਂ ਸਿੰਘਣੀਆਂ ਨੇ ਬੀਤੇ ਦੇ ਵਿੱਚ ਵੀ ਔਰ ਅੱਜ ਵੀ ਜਿਸ ਬਹਾਦਰੀ ਦੇ ਨਾਲ ਉਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਇਸ ਫਰਮਾਨ ਤੇ ਪਹਿਰਾ ਦਿੱਤਾ ਹੈ ਹਕੂਮਤਾਂ ਦੇ ਅੰਦਰ ਖੌਫ ਜਦੋਂ ਮਾਈਨੋਰਟੀਜ਼ ਮੈਜੋਰਟੀ ਦੇ ਖਿਲਾਫ ਲੜਦੀਆਂ ਨੇ ਤੇ ਫਿਰ ਉਹਨਾਂ ਦੇ ਕੋਲ ਕੋਈ ਬਹੁਤੀਆਂ ਚੋਇਸਿਸ ਨਹੀਂ ਹੁੰਦੀਆਂ ਲੇਕਿਨ ਉਹ ਇੱਕ ਮਜ਼ਬੂਤੀ ਦੇ ਨਾਲ ਜਿਹੜਾ ਨਿਸ਼ਾਨਾ ਮਿਥ ਲੈਂਦੀਆਂ ਨੇ ਔਰ ਸਿੱਖ ਕੌਮ ਦਾ 18ਵੀਂ ਸਦੀ ਦਾ ਇਤਿਹਾਸ ਵੀ ਗਵਾਹ ਹੈ ਅੱਜ ਦੇ ਹਿੰਦੂਤਵੀ ਹਾਕਮ ਵੀ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਇਸ ਲਈ ਉਹ ਸਮੇਂ-ਸਮੇਂ ਸਿੱਖ ਸੰਘਰਸ਼ ਨੂੰ ਜਿਹੜਾ ਕਿ ਐਨ UN ਚਾਰਟਰ ਦੇ ਮੁਤਾਬਕ ਹੈ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਦੀ ਜਿਹੜੀ ਹੈ ਉਹਨਾਂ ਦੀ ਪੂਰੀ ਪ੍ਰੋਪੇਗੈਂਡਾ ਮਸ਼ੀਨਰੀ ਕੰਮ ਕਰਦੀ ਹੈ ਬਹੁਤ ਵਾਰੀ ਮਿਸ ਇਨਫੋਰਮੇਸ਼ਨ ਵੀ ਫੈਲਾਈ ਜਾਂਦੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਆਪਣੇ ਆਪ ਨੂੰ ਜਿੰਨੇ ਮਰਜ਼ੀ ਸਮਝੀਏ ਕਿ ਜੇ ਅਸੀਂ ਇਨਫੋਰਮੇਸ਼ਨ ਨੂੰ ਸਿਫਟ ਕਰਦੇ ਹਾਂ ਜਾਂ ਛਾਣਦੇ ਹਾਂ ਅਸੀਂ ਵੀ ਕਈ ਵਾਰ ਉਹਨਾਂ ਦੀ ਮਿਸ ਇਨਫੋਰਮੇਸ਼ਨ ਦਾ ਸ਼ਿਕਾਰ ਹੁੰਦੇ ਸੋ ਕਰੰਟ ਦੌਰ ਦੇ ਵਿੱਚ ਅਸੀਂ ਇੱਕ ਪ੍ਰੋਗਰਾਮ ਜਿਹੜਾ ਕਿ 18 ਅਪ੍ਰੈਲ ਨੂੰ ਕੀਤਾ ਔਰ ਇਹ ਉਹੀ ਦਿਨ ਸੀ ਜਿਸ ਦਿਨ ਸਵੇਰੇ ਖਬਰ ਆਈ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸੰਬੰਧਿਤ ਉਹਨਾਂ ਦੇ ਜਰਨੈਲ ਭਾਈ ਹਰਮਿੰਦਰ ਸਿੰਘ ਮਿੰਟੂ ਜਿਨ੍ਹਾਂ ਨੂੰ ਮੈਂ ਭਾਈ ਹਰਮਿੰਦਰ ਸਿੰਘ ਨਿਹੰਗ ਕਰਕੇ ਹੁਣ ਜ਼ਿਆਦਾ ਉਹ ਨਾਂ ਫੇਮਸ ਹੈ ਉਹਨਾਂ ਦੇ ਉੱਤੇ ਜਿਹੜਾ ਕਿਉਂਕਿ ਉਹਨਾਂ ਦੀ ਇਹ ਆਈ ਖਬਰ ਕਿ ਜੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਜਿਹੜਾ ਦਰਦ ਹੋਇਆ ਹਸਪਤਾਲ ਲਿਆਂਦਾ ਡਾਕਟਰਸ ਡਿਕਲੇਅਰਡ ਹਿਮ ਡੈਡ ਕਿ ਜੀ ਹਾਰਟ ਕਾਰਡੀਅਕ ਅਰੈਸਟ ਹੋਇਆ ਸੋ ਉਸ ਬੇਸ ਦੇ ਉੱਤੇ ਹਾਲਾਂ ਪਹਿਲਾ ਸ਼ੱਕ ਜ਼ਾਹਰ ਤੌਰ ਦੇ ਉੱਤੇ ਸੀ ਕਿ ਵੀ ਇਹ ਜਿਹੜੀ ਹੈ ਕੰਸਪੀਰੇਸੀ ਹੈ ਇਹ ਉਹਨਾਂ ਦਾ ਉਸ ਨੂੰ ਅਸੀਂ ਮੈਡੀਕਲ ਮਰਡਰ ਕਿਹਾ ਔਰ ਜਿਹੜਾ ਉਸ ਦੇ ਉੱਤੇ ਸੈਗਮੈਂਟ
ਅਸੀਂ ਕੀਤਾ, ਉਸ ਦਾ ਟਾਈਟਲ ਸੀ ਮੈਡੀਕਲ ਮਰਡਰ ਆਫ ਖਾਲਿਸਤਾਨ ਆਈਕਨ ਹਰਮਿੰਦਰ ਸਿੰਘ ਇਨ ਨਾਭਾ ਜੇਲ੍ਹ। ਹੁਣ ਆਈਕਨ ਦਾ ਮਤਲਬ ਹੀ ਹੈ ਵੀ ਜਿਨ੍ਹਾਂ ਦੇ ਉੱਤੇ ਕੋਈ ਜਿਨ੍ਹਾਂ ਵੱਲ ਦੇਖਦਾ ਹੈ ਪ੍ਰੇਰਨਾ ਦੇ ਲਈ, ਆਈਕੋਨਿਕ ਫਿਗਰ, ਉਹਨਾਂ ਦਾ ਮੈਡੀਕਲ ਮਰਡਰ ਹੈ। ਲੇਕਿਨ ਇਹ ਜਿਹੜਾ ਸੈਗਮੈਂਟ ਡਿਸਕਸ ਕਰਦੇ ਆ, ਕਿਉਂਕਿ ਟ੍ਰਿਬਿਊਨ ਦੀ ਸਟੋਰੀ ਨੂੰ ਮੈਂ ਡਿਸਕਸ ਕੀਤਾ ਹੈ, ਸੋ ਸਾਡੇ ਤੱਕ ਸਾਡੇ ਬਹੁਤ ਸਾਰੇ ਵੀਰਾਂ ਨੇ ਇਹ ਸ਼ਿਕਾਇਤ ਕੀਤੀ ਕਿ ਤੁਸੀਂ ਜਿਹੜਾ ਹਰਮਿੰਦਰ ਸਿੰਘ ਮਿੰਟੂ ਹੋਰਾਂ ਨੂੰ ਠੀਕ ਪਰਸਪੈਕਟਿਵ ਦੇ ਵਿੱਚ ਉਹਨਾਂ ਦਾ ਜਿਹੜਾ ਰੋਲ ਸੀ ਉਸ ਨੂੰ ਪ੍ਰੈਜ਼ੈਂਟ ਨਹੀਂ ਕੀਤਾ। ਔਰ ਉਸ ਤੋਂ ਪਹਿਲਾਂ ਵੀ ਕਿਉਂਕਿ ਨਾਭਾ ਜੇਲ੍ਹ ਬ੍ਰੇਕ ਕੇਸ ਵੇਲੇ ਕੋਈ ਮੇਰੇ ਕੋਲ ਉਦੋਂ ਵੀ ਬਹੁਤੀ ਜਾਣਕਾਰੀ ਨਹੀਂ ਸੀ ਔਰ ਅਸੀਂ ਉਸ ਨੂੰ ਆਪਣੇ ਐਂਗਲ ਤੋਂ ਹੀ ਦੇਖਿਆ। ਸੋ ਅਸੀਂ ਆਪਣੇ ਵੀਰਾਂ ਦੇ ਜਜ਼ਬਾਤਾਂ ਦਾ ਜਿਹੜੇ ਆ ਉਸ ਤੇ ਕਦਰਦਾਨ ਔਰ ਅਸੀਂ ਮਹਿਸੂਸ ਕਰਦੇ ਹਾਂ ਕਿ ਜੇ ਸਾਡੀ ਵਜ੍ਹਾ ਕਰਕੇ ਉਹਨਾਂ ਦੇ ਜਜ਼ਬਾਤ ਹਰਟ ਹੋਏ, ਸਾਡੀ ਅਧੂਰੀ ਜਾਣਕਾਰੀ ਕਰਕੇ, ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਸਿੰਘਾਂ ਦੇ ਮਾਮਲੇ 'ਚ ਔਰ ਆਪਣੀ ਸਟਰਗਲ ਦੇ ਮਾਮਲੇ 'ਚ ਕੋਈ ਵੀ ਸਾਡੀ ਕਿਸੇ ਨਾ ਪੱਖੀ ਕਿਉਂ ਅਸੀਂ ਉਹਨਾਂ ਦਾ ਮੁਕਾਬਲਾ ਹੀ ਨਹੀਂ ਕਰ ਸਕਦੇ। ਔਰ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਵੀ ਅਸੀਂ ਵੱਧ ਤੋਂ ਵੱਧ ਜਾਣਕਾਰੀ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਆ। ਇੱਥੇ ਵੀ ਜਿਨ੍ਹਾਂ ਏਜੰਸੀਆਂ ਦੇ ਨਾਲ ਇੱਥੋਂ ਦੀਆਂ ਨਾਲ ਵਾਹ ਹੈ, ਅਦਰਵਾਈਜ਼ ਜਿਹੜੀ ਅੱਖ ਹੈ, ਸੋ ਅਸੀਂ ਫਿਰ ਵੀ ਜਿੰਨਾ ਵੱਧ ਤੋਂ ਵੱਧ ਕੋਈ ਪਾਰਟ ਸਾਹਮਣੇ ਲਿਆ ਸਕਦੇ ਉਹ ਲਿਆਉਣ ਦੀ ਕੋਸ਼ਿਸ਼ ਕਰਦੇ। ਪਰ ਫਿਰ ਵੀ ਜੇ ਸਾਡੇ ਇਸ ਸੈਗਮੈਂਟ ਨੇ ਜਿਨ੍ਹਾਂ ਨੂੰ ਹਰਟ ਕੀਤਾ ਵੀਰਾਂ ਨੂੰ, ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ। ਔਰ ਮੈਂ ਸਮਝਦਾ ਹਾਂ ਵੀ ਹੁਣ ਕਿਉਂਕਿ ਸਾਰੇ ਪੀਰੀਅਡ 'ਚ ਉਸ ਤੋਂ ਬਾਅਦ ਮੈਂ ਭਾਈ ਗਜਿੰਦਰ ਸਿੰਘ ਦਲ ਖਾਲਸਾ ਉਹਨਾਂ ਦੀ ਲਿਖਤ ਵੀ ਸਾਹਮਣੇ ਆਈ ਔਰ ਜਿਵੇਂ ਅੱਜ ਹੀ ਸਿੱਖ ਸਿਆਸਤ ਦੇ ਵਿੱਚ ਪ੍ਰੋਮੀਨੈਂਟ ਖਬਰ ਜਿਹੜੀ ਮੈਂ ਅੰਦਰ ਆਉਂਦਿਆਂ ਹੀ ਦੇਖੀ ਹੈ ਕਿ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਹੈ ਉਹ ਸਿੱਖ ਡਾਇਸਪੋਰਾ ਬਾਡੀਜ਼ ਟੂ ਟੈਂਡਰ ਸਬਮਿਸ਼ਨ at UN regarding killing of ਭਾਈ ਹਰਮਿੰਦਰ ਸਿੰਘ ਮਿੰਟੂ in Indian judicial custody ਕਿ ਸਿੱਖ ਡਾਇਸਪੋਰਾ ਵੱਲੋਂ ਜਿਹੜਾ UN ਦੇ ਵਿੱਚ ਜਨੀਵਾ ਦੇ ਵਿੱਚ ਜਿਹੜਾ ਉਹਨਾਂ ਨੇ ਸਬਮਿਸ਼ਨ ਦੇਣੀ ਹੈ। ਲੰਡਨ ਦੀ ਸਟੋਰੀ ਹੈ ਔਰ ਸਿੱਖ ਫੈਡਰੇਸ਼ਨ UK ਨੂੰ ਲੀਡ ਕਰ ਰਹੀ ਹੈ। Sikh activists from across the globe are set to hold a protest rally outside the UN office in Geneva on Friday 4th May 2018 between 12 noon and 4 p.m. ਸੋ ਕੱਲ ਫਰਾਈਡੇ ਹੈ, ਕੱਲ ਹੀ ਜਿਹੜੀ ਹੈ 12 ਤੋਂ 4 ਵਜੇ ਤੱਕ ਇਹ ਰੈਲੀ ਹੋਏਗੀ ਔਰ ਦਾ ਮੇਨ ਫੋਕਸ ਆਫ ਦਾ ਰੈਲੀ ਇਜ਼ ਟੂ ਕਾਲ ਫਾਰ UN ਐਕਸ਼ਨ ਅਗੇਂਸਟ ਇੰਡੀਆ ਫਾਰ ਦਾ ਕਿਲਿੰਗ ਆਫ ਹਰਮਿੰਦਰ ਸਿੰਘ ਮਿੰਟੂ, a well-known Sikh activist and freedom fighter while in judicial custody in Patiala jail on 18th April 2018, reads a statement issued by Sikh Federation UK, a UK-based Sikh activist group ਕਿ ਵੀ ਇਹ ਜਿਹੜਾ ਰੈਲੀ ਦਾ ਫੋਕਸ ਹੈ ਉਹ ਕਿ ਯੂਨਾਈਟਿਡ ਨੇਸ਼ਨਸ ਐਕਸ਼ਨ ਲਏ ਇੰਡੀਆ ਦੇ ਅਗੇਂਸਟ ਕਿਉਂਕਿ ਭਾਈ ਹਰਮਿੰਦਰ ਸਿੰਘ ਮਿੰਟੂ ਜਿਹੜੇ ਕਿ ਸਿੱਖ ਐਕਟਿਵਿਸਟ ਸੀ, ਫਰੀडम ਫਾਈਟਰ ਸੀ, ਆਜ਼ਾਦੀ ਘੁਲਾਟੀਏ ਸੀ, ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਪਟਿਆਲਾ ਜੇਲ੍ਹ 18 ਅਪ੍ਰੈਲ 2018 ਚ ਉਹਨਾਂ ਨੂੰ ਜਿਹੜਾ ਹੈ ਉਹ ਉਹਨਾਂ ਨੇ ਵਰਡ ਜਿਹੜਾ ਕਿਲਿੰਗ ਉਹਨਾਂ ਨੂੰ ਮਾਰਿਆ ਗਿਆ। ਸੋ ਇਸ ਸਾਰੇ ਚ ਜਿਹੜਾ ਔਰ ਇਸ ਗੱਲ ਦਾ ਧਿਆਨ ਰਹੇ ਵੀ ਨਵੰਬਰ 2014 ਚ ਉਹਨਾਂ ਨੂੰ ਜਿਹੜਾ ਥਾਈਲੈਂਡ ਤੋਂ ਡਿਪੋਰਟ ਕਰਕੇ ਭੇਜਿਆ ਗਿਆ ਸੀ। ਸੋ ਜ਼ਾਹਰ ਹੈ ਵੀ ਜਦੋਂ ਡਿਪੋਰਟੇਸ਼ਨ ਹੁੰਦੀ ਹੈ ਜਾਂ ਐਕਸਟ੍ਰੈਡੀਸ਼ਨ ਹੁੰਦੀ ਹੈ ਫਿਰ ਉਹਨਾਂ ਹਕੂਮਤਾਂ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਜੇ ਉਹਨਾਂ ਨੂੰ ਜੇ ਕੁਝ ਹੁੰਦਾ ਔਰ ਉਹਦੇ ਚ ਉਹਨਾਂ ਨੇ ਸਟੇਟਮੈਂਟ ਚ ਈਵਨ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜਿਹੜੇ ਉਹਨਾਂ ਦੇ ਵਕੀਲ ਨੇ ਉਹਨਾਂ ਨੂੰ ਵੀ ਕੋਟ ਕੀਤਾ ਕਿ ਭਾਈ ਮਿੰਟੂ ਵਾਸ ਕਿਲਡ ਅੰਡਰ ਸਟੇਟ ਕੰਸਪੀਰੇਸੀ। ਇਹ ਭਾਈ ਜਸਪਾਲ ਸਿੰਘ ਮੰਝਪੁਰ ਉਹਨਾਂ ਦੀ ਸਟੇਟਮੈਂਟ ਹੈ ਕਿ ਸਟੇਟ ਦੀ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਮਾਰਿਆ ਗਿਆ। He said the jail warden ignored the advice and recommendations of the jail doctor to get Harminder Singh examined from PGI Chandigarh, suggesting a state conspiracy to kill him that has been repeated by his family members. ਉਹਨਾਂ ਨੇ ਭਾਈ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਵੀ ਜੇਲ ਵਾਰਡਨ ਨੇ ਇਸ ਰਿਕਮੈਂਡੇਸ਼ਨ ਔਰ ਐਡਵਾਈਸ ਨੂੰ ਜਿਹੜੀ ਜੇਲ ਡਾਕਟਰ ਨੇ ਦਿੱਤੀ ਕਿ ਹਰਮਿੰਦਰ ਸਿੰਘ ਹੋਰਾਂ ਨੂੰ PGI ਚੰਡੀਗੜ੍ਹ ਤੋਂ ਜਿਹੜਾ ਹੈ ਉਹਨਾਂ ਦਾ ਮੁਆਇਨਾ ਕਰਾਇਆ ਜਾਏ, ਇਸ ਨੂੰ ਇਗਨੋਰ ਕੀਤਾ ਔਰ ਇਹ ਜਿਹੜੀ ਹੈ ਇੱਕ ਸਾਜ਼ਿਸ਼ ਦੇ ਤਹਿਤ ਹੀ ਉਹਨਾਂ ਨੂੰ ਮਾਰਿਆ ਗਿਆ ਔਰ ਇਹੀ ਜਿਹੜੀ ਗੱਲ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਕਹੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇੱਕ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਬੇਸ਼ੱਕ ਵਿਚਾਰੇ ਇੱਕ ਦੇ ਨਹੀਂ ਹੈ ਪਰ ਸਾਡੇ ਜਿਹੜੇ ਵੀ ਸੁਣਨ ਵਾਲੇ ਨੇ ਇਸ ਪ੍ਰੋਗਰਾਮ ਨੂੰ ਦੇਖਣ ਵਾਲੇ ਯੂਰਪ 'ਚ ਵੱਧ ਤੋਂ ਵੱਧ ਇਸ ਰੈਲੀ ਦੇ ਵਿੱਚ ਸ਼ਾਮਲ ਹੋਣ
ਔਰ ਮੈਂ ਭਾਈ ਗਜਿੰਦਰ ਸਿੰਘ ਹੋਰਾਂ ਦੀ ਜਿਹੜੀ ਟ੍ਰਿਬਿਊਟ ਹੈ ਉਹ ਜ਼ਰੂਰ ਸਾਂਝੀ ਕਰਨਾ ਚਾਹੁੰਦਾ ਔਰ ਉਹਨਾਂ ਦੀ ਮੈਂ ਪਹਿਲੀ ਵਾਰ ਜਿਹੜੀ ਉਹਨਾਂ ਦੀ ਖਾਲਸਾਈ ਨਿਹੰਗ ਬਾਣੇ ਦੇ ਵਿੱਚ ਉਹਨਾਂ ਦੀ ਤਸਵੀਰ ਜਿਹੜੀ ਇਸ ਮੈਸੇਜ ਦੇ ਨਾਲ ਹੈ ਜਿਹਦੇ 'ਚ ਭਾਈ ਗਜਿੰਦਰ ਸਿੰਘ ਹੋਰਾਂ ਨੇ ਕਿਹਾ, ਦਾਸ ਦੀ ਜ਼ਿੰਦਗੀ ਇਜਾਜ਼ਤ ਨਹੀਂ ਦਿੰਦੀ ਕਿ ਰੂਹ ਪੋਸ਼ ਜਲਾਵਤਨੀ ਦੇ ਸਫ਼ਰ ਬਾਰੇ ਅੱਜ ਦੇ ਹਾਲਾਤ ਵਿੱਚ ਬਹੁਤੀਆਂ ਗੱਲਾਂ ਖੁੱਲ੍ਹ ਕੇ ਕੀਤੀਆਂ ਜਾਣ। ਜੋ ਕਦੇ ਵਕਤ ਮਿਲਿਆ ਤਾਂ ਕਰਾਂਗਾ। ਅੱਜ ਤਾਂ ਸਿਰਫ ਇੰਨਾ ਹੀ ਕਹਿ ਸਕਦਾ ਹਾਂ ਕਿ ਉਹ ਬਹੁਤ ਦਲੇਰ ਅਤੇ ਤੇਜ਼ ਦਿਮਾਗ ਸੀ ਤੇ ਹਰ ਵੇਲੇ ਹੋਰ ਤੇਜ਼ ਦੌੜਨ ਲਈ ਕਾਹਲਾ ਰਹਿੰਦਾ ਸੀ। ਹਰ ਵੇਲੇ ਲੈਪਟਾਪ ਵਾਲਾ ਬੈਗ ਮੋਢੇ ਉੱਤੇ ਰੱਖਦਾ ਸੀ ਤੇ ਕੌਮੀ ਸੰਘਰਸ਼ ਬਾਬਤ ਕੁਝ ਨਾ ਕੁਝ ਪਲਾਨ ਕਰਦਾ ਰਹਿੰਦਾ ਸੀ। ਕਦੇ ਉਹ ਹਰਮਿੰਦਰ ਸਿੰਘ ਮਿੰਟੂ ਠੇਕੇਦਾਰ ਹੁੰਦਾ ਸੀ, ਕਦੇ ਨਿਹੰਗ ਸਿੰਘ ਤੇ ਕਦੇ ਸਿਆਸਤਦਾਨ। ਗਜਿੰਦਰ ਸਿੰਘ ਦਲ ਖਾਲਸਾ, ਇਹ 19 ਤਰੀਕ ਨੂੰ ਉਹਨਾਂ ਨੇ ਇੱਕ ਦਿਨ ਬਾਅਦ ਲਿਖਿਆ ਔਰ ਉਹਨਾਂ ਦੇ ਸੰਸਕਾਰ ਮੌਕੇ ਭੋਗ ਮੌਕੇ ਵੀ ਸਾਰੀਆਂ ਹੀ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਔਰ ਉਹਨਾਂ ਨੂੰ ਕੌਮੀ ਸ਼ਹੀਦ ਦਾ ਖਿਤਾਬ ਦਿੱਤਾ। ਸੋ ਅਸੀਂ ਭਾਈ ਹਰਮਿੰਦਰ ਸਿੰਘ ਨਿਹੰਗ ਜੀ ਨੂੰ ਆਪਣੀ ਸ਼ਰਧਾ ਅਕੀਦਤ ਦੇ ਫੁੱਲ ਭੇਟ ਕਰਦੇ ਹਾਂ ਔਰ ਅਸੀਂ ਆਪਣੇ ਉਹਨਾਂ ਵੀਰਾਂ ਦੀ ਜਿਹੜੀ ਚਾਹਤ ਹੈ ਉਸ ਨੂੰ ਮੁੱਖ ਰੱਖਦੇ ਹਾਂ। ਆਪਣਾ ਜਿਹੜਾ 18 ਅਪ੍ਰੈਲ ਦਾ ਸੈਗਮੈਂਟ YouTube ਤੇ ਅਪਲੋਡ ਹੈ ਉਹਨੂੰ ਵੀ ਅਸੀਂ ਡਿਲੀਟ ਕਰ ਦਿਆਂਗੇ ਔਰ ਅਸੀਂ ਫਿਰ ਇਹ ਗੱਲ ਦੁਹਰਾਣੀ ਚਾਹੁੰਦੇ ਹਾਂ ਕਿ ਸਾਡੀ ਕੋਈ ਵੀ ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਔਰ ਮੈਂ ਸਮਝ ਸਕਦਾ ਕਿ ਜਿਹੜੇ ਹਰਟ ਹੋਏ ਨੇ ਜਦੋਂ ਇਸ ਕਿਸਮ ਦੇ ਯੋਧੇ ਬਾਰੇ ਭਾਵੇਂ ਸਾਡੀ ਇੰਟੈਂਟ ਨਾ ਵੀ ਹੋਏ, ਜੇ ਪਰਸੈਪਸ਼ਨ ਇਹ ਬਣੀ ਕਿ ਭਾਈ ਐਵੇਂ ਹੋਇਆ ਤੇ ਜ਼ਰੂਰ ਹੋਇਆ। ਸੋ ਅਸੀਂ ਇਸ ਲਈ ਫਿਰ ਦੁਬਾਰਾ ਮਾਫੀ ਮੰਗਦੇ ਹਾਂ ਜੀ। ਡਾਕਟਰ ਸਾਹਿਬ ਇੱਥੇ ਲੈਣੇ ਬ੍ਰੇਕ ਨਹੀਂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਐਡਰੈਸ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।